का खालसा वाहिगुरू जी की फतेह। मैं तुहाडी होस्ट रीत कौर न्यूज़ TV 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਸਿਆਸਤ ਦੇ ਵਿੱਚ ਬਾਦਲ ਦਲ ਨੇ ਬਹੁਤ ਹੀ ਨੀਵੀਂ ਪੱਧਰ ਤੇ ਜਾ ਕੇ ਸਿੱਖੀ ਅਸੂਲਾਂ, ਸਿੱਖ ਨਿਸ਼ਾਨਿਆਂ ਅਤੇ ਸਿੱਖੀ ਅਣਖ ਨੂੰ RSS ਦੇ ਪੈਰਾਂ ਦੇ ਵਿੱਚ ਰੋਲ ਦਿੱਤਾ ਹੈ। ਤਖਤਾਂ ਦੇ ਜਥੇਦਾਰ ਸਿਰਫ ਤਨਖਾਹਦਾਰ ਮੁਲਾਜ਼ਮ ਬਣਾ ਦਿੱਤੇ ਗਏ ਹਨ, ਜਿਨ੍ਹਾਂ ਨੂੰ ਜਦੋਂ ਮਰਜ਼ੀ ਕੱਢ ਦਿੱਤਾ ਜਾਂਦਾ ਹੈ। ਪੰਜਾਬ ਦੀ ਜਵਾਨੀ ਨੂੰ ਇਹਨਾਂ ਪੈਸੇ ਦੇ ਲੋਭੀਆਂ ਨੇ ਨਸ਼ਿਆਂ ਦਾ ਸ਼ਿਕਾਰ ਬਣਾ ਦਿੱਤਾ ਹੈ। RSS ਨੇ ਧੜੱਲੇ ਨਾਲ 2022 ਦੇ ਵਿੱਚ ਸਾਰੇ ਭਾਰਤ ਨੂੰ ਹਿੰਦੂ ਬਣਾਉਣ ਦਾ ਐਲਾਨ ਕੀਤਾ ਹੈ, ਪਰ ਇਹ RSS ਦੇ ਸੋਲੇ ਗਾਨ ਤੋਂ ਨਹੀਂ ਹਟਦੇ। RSS ਨੂੰ ਖੁਸ਼ ਕਰਨ ਲਈ ਸਿੱਖਾਂ ਦੀ ਅਡਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਵੀ ਭੋਗ ਪਾਉਣ ਦੀਆਂ ਤਿਆਰੀਆਂ ਮੁਕੰਮਲ ਹਨ। ਦੂਸਰੇ ਪਾਸੇ ਜਥੇਦਾਰ ਨੰਦਗੜ੍ਹ ਨੂੰ ਵੀ ਸੇਵਾ ਮੁਕਤ ਕੀਤਾ ਜਾ ਰਿਹਾ ਹੈ। ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਮਲਾ ਹਜੇ ਤੱਕ ਲਟਕ ਰਿਹਾ ਹੈ। ਬਾਦਲ ਦੇ ਆਦੇਸ਼ਾਂ ਤੇ ਦਿੱਲੀ ਕਮੇਟੀ ਦੇ ਅਹੁਦੇਦਾਰ ਨੇ ਭਾਈ ਗੁਰਬਖਸ਼ ਸਿੰਘ ਜੀ ਦੀ 64 ਦਿਨ ਪੁਰਾਣੀ ਭੁੱਖ ਹੜਤਾਲ ਬਿਨਾਂ ਕੁਝ ਹਾਸਲ ਕੀਤੇ ਤੁੜਵਾ ਦਿੱਤੀ ਹੈ। ਇਹਨਾਂ ਸਭ ਅਹਿਮ ਵਿਸ਼ਿਆਂ ਤੇ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਸਰਨਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी वीर जी, सब तो पहले तो नानकशाही कैलेंडर बारे गलबात करांगे। जिस तरह तख्त श्री दमदमा साहिब के जथेदार बलवंत सिंह नंदगढ़ ਨੂੰ सेवा मुक्त किया जा रहा, क्योंकि वो नानकशाही कैलेंडर 2003 ਤੇ ਸਪੋਰਟ ਕਰਦੇ ਸੀ ਤੇ ਪਹਿਰਾ ਦਿੰਦੇ ਸੀਗੇ। ਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਤੇ ਬਾਦਲ ਅਕਾਲੀ ਦਲ ਹੈ, RSS ਤੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਇਹ ਸਭ ਕੁਝ ਕਰ ਰਹੀ ਹੈ, ਉਹਨਾਂ ਥੱਲੇ ਲੱਗੀ ਹੋਈ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਗੱਲ ਹੈ ਜੀ ਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ सन 2009 ਦੇ ਵਿੱਚ ਸਟੈਂਡ ਲਿਆ ਸੀ ਜੀ। ਉਹਨਾਂ ਨੇ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੋਈ ਵੀ ਜਿਹੜੀ ਤਰਮੀਮ ਕਰਨੀ ਹੈਗੀ ਉਹ ਬਗੈਰ ਬੁੱਧੀ ਜੀਵਿਆਂ ਦੇ ਕੱਟ ਤੋਂ ਬੁਲਾਏ ਬਗੈਰ ਅਸੀਂ ਨਹੀਂ ਕਰ ਸਕਦੇ। ਹਾਂਜੀ। ਔਰ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਮੈਂਬਰਾਂ ਨੂੰ ਇਹ ਕੋਈ ਅਖਤਿਆਰ ਨਹੀਂ ਜੀ, ਜਿਸ ਕਰਕੇ ਫਿਰ ਇਕੱਲੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਹੁਕਮਨਾਮਾ ਕੱਢ ਕੇ ਤੇ ਕਹਿਤਾ ਵੀ ਅੱਜ ਤੋਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਦਸਮ ਪਾਤਸ਼ਾਹ ਦਾ ਪ੍ਰਕਾਸ਼ ਔਰ ਦੋ ਜਿਹੜੇ ਪ੍ਰਕਾਸ਼ ਹੈਗੇ ਉਹ ਜਿਹੜੇ ਹੈਗੇ ਵਿਕਲਪੀ ਕੈਲੰਡਰ ਦੇ ਨਾਲ ਕੀਤੇ ਜਾਣਗੇ। ਔਰ ਸੰਗਰਾਂਦ ਦਾ ਪੂਰਨਮਾਸ਼ੀ ਮਸਿਆ ਉਹ ਵੀ ਜਿਹੜੀਆਂ ਹੈਗੀਆਂ ਵਿਕਲਪੀ ਕੈਲੰਡਰ ਅਨੁਸਾਰ ਮਨਾਈਆਂ ਜਾਣਗੀਆਂ। ਹਾਂਜੀ। ਉਹ ਜਿਹੜਾ ਸਟੈਂਡ ਸੀ ਉਹ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਪੂਰਾ ਸਟੈਂਡ ਰੱਖਿਆ ਅੱਜ ਤੱਕ। ਈਵਨ ਜਦ ਮੈਨੂੰ ਅਕਾਲ ਤਖ਼ਤ ਤੇ ਬੁਲਾਇਆ ਗਿਆ ਸੀ ਤਾਂ ਵੀ ਉਹਨਾਂ ਨੇ ਅਕਾਲ ਤਖ਼ਤ ਤੇ ਬੈਠਿਆ ਮੇਰੇ ਸਾਹਮਣੇ ਉਹਨਾਂ ਨੇ ਕਿਹਾ ਸੀ ਵੀ ਗਿਆਨੀ ਗੁਰਬਚਨ ਸਿੰਘ ਔਰ ਇਕਬਾਲ ਸਿੰਘ ਦੋਨੇ ਜਿਹੜੇ ਹੈਗੇ ਇਹ ਝੂਠ ਬੋਲਦੇ ਮਕਾਰ ਹੈਗੇ। ਔਰ ਅਕਾਲ ਤਖ਼ਤ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਦੀ ਕੋਈ ਛੇੜਖਾਨੀ ਨਹੀਂ ਕੀਤੀ ਗਈ। ਨਾਨਕਸ਼ਾਹੀ ਕੈਲੰਡਰ ਜਿਹੜਾ ਸੀ 2003 ਦਾ ਹੀ ਹੈਗਾ। ਇਹਨਾਂ ਨੇ ਆਪਣੇ ਆਪ ਕੀਤੀ ਜਥੇਦਾਰਾਂ ਦੀ ਮੀਟਿੰਗ ਦਾ ਕੋਈ ਫੈਸਲਾ ਨਹੀਂ ਹੋਇਆ। ਔਰ ਮੈਂ ਕੋਈ ਉਸ ਮੀਟਿੰਗ ਵਿੱਚ ਕੋਈ ਦਸਤਖਤ ਨਹੀਂ ਕੀਤਾ ਜਿਹਦੇ ਜਿਹੜਾ ਚੇਂਜ ਕਰਨ ਦੀ ਗੱਲ ਕੀਤੀ ਹੈ। ਪਰ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸੰਤ ਸਮਾਜ ਹੈਗਾ ਜੀ ਉਹ ਔਰ ਬਾਦਲ ਜਿਹੜੇ ਸਨ, ਕਿਉਂਕਿ ਉਹਨਾਂ ਦੀ ਜਿਹੜੀ ਨੂੰਹ ਹੈ ਉਹਨੇ ਵਾਅਦਾ ਕੀਤਾ ਸੀ ਵੀ ਮੈਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾੜਾ ਤੇ ਇਹਨਾਂ ਦੇ ਮਗਰ ਲੱਗੇ ਹੋਏ ਸਨ, ਪਰ ਇਹ ਬਿਲਕੁਲ ਆਪਣੇ ਸਟੈਂਡ ਤੇ ਖੜੇ ਰਹੇ ਜੀ। ਇਸ ਵਾਰੀ ਉਹਨਾਂ ਨੇ ਇਹ ਕਿਹਾ ਸੀ ਕਿ ਜਦ ਇਹ ਤਰੀਕਾਂ ਬਦਲ ਰਹੇ ਸਨ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦੀਆਂ, ਕਦੀ 7 ਜਨਵਰੀ ਕਦੀ 28, ਫਿਰ ਉਹਨਾਂ ਨੂੰ ਉਹ ਸਟੈਂਡ ਨਾ ਕਰਕੇ ਇਹਨਾਂ ਨੇ ਕਿਹਾ ਸੀ ਕਿ ਮੈਂ ਤਾਂ 5 ਜਨਵਰੀ ਨੂੰ ਮਨਾਵਾਂਗਾ। ਹਾਂਜੀ। ਜਿਸ ਦੇ ਕਰਕੇ ਸੰਤ ਸਮਾਜ ਨੇ ਕੱਟ ਕਰਕੇ ਇਹਨਾਂ ਦੇ ਖਿਲਾਫ ਮੋਰਚਾ ਖੋਲਿਆ। ਔਰ ਉਹਨਾਂ ਦੇ ਸੰਤ ਸਮਾਜ ਦੀ ਜਿਹੜੀ ਫੈਸਲੇ ਦੀ ਅਗਵਾਈ ਸੀ ਉਹ ਭਾਈ ਅਮਰਜੀਤ ਸਿੰਘ ਚਾਵਲਾ ਜਿਹੜਾ ਕਰ ਰਿਹਾ। ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਜਿਨ੍ਹਾਂ 150 ਮੈਂਬਰਾਂ ਨੇ ਅੱਜ ਦਸਤਖਤ ਕਰਕੇ ਅਵਤਾਰ ਸਿੰਘ ਮੱਕੜ ਨੂੰ ਕੱਲ ਦਿੱਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਇਸ ਵਾਰ ਮੈਂਬਰ ਹੈ ਨਾ ਜੀ। ਉਹ ਜਿਹੜੇ ਮੈਂਬਰਸ਼ਿਪ ਹੈ ਉਹ ਸੁਪਰੀਮ ਕੋਰਟ ਨੇ ਹਾਲੇ ਉਹ ਜਿਹੜੀ ਹੈਗੇ ਮੈਂਬਰ ਉਹ ਆਲਰੇਡੀ ਚੋਣ ਹੋਈ ਹੈ। ਨਵੀਂ ਚੋਣ ਨੂੰ ਸੁਪਰੀਮ ਕੋਰਟ ਨੇ ਮਾਨਤਾ ਨਹੀਂ ਦਿੱਤੀ ਹੋਈ। ਇਹ ਕੰਮ ਚਲਾਓ ਐਗਜ਼ੈਕਟਿਵ ਕਮੇਟੀ ਹੈ, ਇਹ ਕਿਵੇਂ ਕਰ ਸਕਦੀ ਹੈ? ਮਤਲਬ ਜਿਹੜੇ ਮੈਂਬਰ ਹੈ ਹੀ ਨਹੀਂ ਤੁਸੀਂ ਉਹਨਾਂ ਕੋਲੋਂ ਲੈ ਕੇ ਤੇ ਕਿਵੇਂ ਤੁਸੀਂ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਦੇ ਸਕਦੇ ਹੋ ਜੀ? ਇਹ ਲੋ ਜੀ 150 ਮੈਂਬਰਾਂ ਨੇ ਕੀਤਾ। ਹਾਂਜੀ। ਦੂਸਰੀ ਗੱਲ ਮੈਂ ਪੁੱਛਣਾ ਚਾਹੁੰਦਾ ਵਾ ਅੱਜ 150 ਮੈਂਬਰ ਉਸ ਜਥੇਦਾਰ ਨੂੰ ਲਾਉਣ ਵਾਸਤੇ ਤਿਆਰ ਹੋ ਗਏ ਕਿ RSS ਦੀ ਗੱਲ ਨਹੀਂ ਮੰਨਦਾ। ਉਸ ਜਥੇਦਾਰ ਨੂੰ ਲੈਣ ਵਾਸਤੇ ਤਿਆਰ ਹੋ ਗਏ ਜਿਹੜਾ ਸਿੱਖੀ ਦੀ ਗੱਲ ਕਰਦਾ ਹੈ। ਉਸ ਜਥੇਦਾਰ ਨੂੰ ਲਾਉਣ ਵਾਸਤੇ ਤਿਆਰ ਹੋ ਗਏ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੋਲਦਾ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਦਾ ਸੱਤਿਆਨਾਸ਼ ਹੋ ਗਿਆ।
80% ਤੋਂ ਉੱਪਰ ਨੌਜਵਾਨ ਪਤਨ ਹੋ ਗਏ, ਨਸ਼ੀਲਿਆਂ ਵਰਤੇ ਗਏ, ਸਿੱਖੀ ਦਾ ਭੋਗ ਪਾਤਾ ਗਿਆ। ਕੀ ਤੁਸੀਂ 150 ਮੈਂਬਰਾਂ ਨੇ ਉਹਦੇ ਬਾਰੇ ਵੀ ਕਦੀ ਸੋਚਿਆ? ਬਿਲਕੁਲ ਜੀ। ਦੱਸੋ ਜੀ ਇਸ ਦੇ ਬਾਰੇ ਕੀ ਸਮਾਧਾਨ ਕਰਨਾ ਚਾਹੀਦਾ? ਕਦੀ ਅਵਤਾਰ ਸਿੰਘ ਮੱਕੜ ਨੂੰ, ਪ੍ਰਧਾਨ ਨੂੰ, ਆਪਣੇ ਅਕਾਲੀ ਦਲ ਦੇ ਪ੍ਰਧਾਨ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਰੇ ਕਦੀ ਮੀਟਿੰਗ ਕਰਕੇ ਕਿਹਾ ਨੇ ਕਿ ਦੱਸੋ ਜੀ ਅਸੀਂ ਕਿਵੇਂ ਸਿੱਖੀ ਬਚਾਣੀ ਹੈਗੀ? ਹਾਂਜੀ, ਮਤਲਬ ਤੁਸੀਂ ਜਿਹੜਾ ਥੋੜੀ ਬਹੁਤੀ ਕਸਰ ਹੈ ਉਸ ਨੂੰ ਸੱਤਿਆਨਾਸ਼ ਕਰਨ ਵਾਸਤੇ 150 ਮੈਂਬਰ ਲਿਖ ਕੇ ਦੇਣ ਵਾਸਤੇ ਤਿਆਰ ਹੋ। ਹਾਂਜੀ, ਮੈਂ ਹਾਲੇ ਵੀ ਉਹਨਾਂ ਨੂੰ ਜੇ ਸੁਣ ਰਹੇ ਹੋਣ ਤੇ ਨੋਟ ਕਰਨਾ ਹੈ ਜੀ, ਭਾਈ ਤੁਹਾਡਾ ਸਭ ਦਾ ਸਰਵ ਸੱਤਿਆਨਾਸ਼ ਹੋ ਜਾਣਾ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਜੀ। ਇਸ ਨਾਲ ਕੁਝ ਨਹੀਂ ਰਹਿਣਾ, ਕੋਈ ਬਚੇਗਾ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਆਜ਼ਾਦ ਦਾ ਨਾਰਾ ਮਾਰਨਾ ਹੈ ਜੀ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜਾਬ 'ਚ ਪੱਤਰਪੁਣਾ ਸ਼ੁਰੂ ਹੋ ਗਿਆ, ਡਰੱਗਸ ਹੋ ਗਈ, ਇਸ ਦੇ ਮਾਮਲੇ ਦੇ ਵਿੱਚ ਹੀ ਬਾਦਲ ਅਕਾਲੀ ਦਲ ਭਾਰਤ ਪਾਕਿਸਤਾਨ ਬੋਰਡ ਤੇ ਰੀਸੈਂਟਲੀ ਉਹਨਾਂ ਨੇ ਧਰਨਾ ਦਿੱਤਾ ਸੀ ਕਿ ਉਹਨਾਂ ਨੂੰ ਲੱਗਦਾ ਸੀਗਾ, ਉਹਨਾਂ ਦੀ ਸੋਚ ਸੀ ਕਿ ਸ਼ਾਇਦ ਜਿਹੜਾ ਡਰੱਗ ਆ ਉਹ ਪਾਕਿਸਤਾਨ ਦੇ ਬੋਰਡਰ ਤੋਂ ਪੰਜਾਬ ਦੇ ਵਿੱਚ ਆ ਰਹੇ ਨੇ। ਇਸ ਸੰਬੰਧੀ ਕਿਉਂਕਿ ਬੀਜੇਪੀ ਵੀ ਕਾਫੀ ਉਹਨਾਂ ਨੂੰ ਡਰੱਗ ਦੇ ਮਾਮਲੇ ਵਿੱਚ ਘੇਰਨ ਨੂੰ ਫਿਰਦੀ ਸੀ, ਪਰ ਰੀਸੈਂਟਲੀ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਅਮਿਤ ਸ਼ਾਹ ਨੇ ਆਪਣਾ ਜਿਹੜੀ ਅੰਮ੍ਰਿਤਸਰ ਦੀ ਰੈਲੀ ਆ ਉਹਨੂੰ ਰੱਦ ਕਰ ਦਿੱਤਾ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਗੱਲ ਹੈਗੀ ਜੀ, ਬੀਜੇਪੀ ਇਹ ਦਿੱਲੀ ਵਿੱਚ ਹੈਗੀਆਂ ਚੋਣਾਂ ਜੀ, ਉਹਨਾਂ ਚੋਣਾਂ ਦੇ ਵਿੱਚ ਇਹਨਾਂ ਨੇ ਆਪਣਾ ਬਾਦਲ ਦੇ ਖਿਲਾਫ ਜਿਹੜਾ ਮੋਰਚਾ ਹੈਗਾ ਨਾ, ਇਸ ਨੂੰ ਪੋਸਟਪੋਨ ਕੀਤਾ ਹੈ। ਹਾਂਜੀ, ਉਹ ਬਾਦਲ ਨੂੰ ਬਰਦਾਸ਼ਤ ਨਹੀਂ ਕਰਨਗੇ, ਇਹਨੂੰ ਖੁੰਝੇ ਨਾਲ ਲਾ ਕੇ ਇਹਨਾਂ ਨੇ ਸਾਹ ਲੈਣਾ ਹੈ। ਹਾਂਜੀ, ਪਰ ਦਿੱਲੀ ਦੇ ਵਿੱਚ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਸਿੱਖ ਵੋਟਾਂ ਦੀ ਅਹਿਮੀਅਤ ਹੈਗੀ ਹਾਂਜੀ, ਔਰ ਬਗੈਰ ਸਿੱਖ ਵੋਟਾਂ ਦੇ ਕੋਈ ਵੀ ਪਾਰਟੀ ਜਿੱਤ ਨਹੀਂ ਸਕਦੀ ਜੀ। ਇਸ ਲਈ ਹਾਲ ਫਿਲਹਾਲ ਇਹਨਾਂ ਨੇ ਭਾਵੇਂ ਇਹਨਾਂ ਦਾ ਲੰਗੜਾ ਸਮਝੌਤਾ ਹੋਵੇ, ਟੁੱਟਾ ਭੱਜਾ ਹੋਵੇ, ਇਹ ਬਾਦਲ ਨਾਲ ਸਮਝੌਤਾ ਕਰਕੇ ਤੇ ਦਿੱਲੀ ਕਮੇਟੀ ਦਿੱਲੀ ਅਸੈਂਬਲੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਟਪਾਉਣਾ ਚਾਹੁੰਦੇ ਨੇ ਜੀ। ਇਸੇ ਕਰਕੇ ਜਿਹੜੇ ਕਿ ਪਿਛਲੇ 1 ਸਾਲ ਦੇ ਵਿੱਚ ਕੋਈ ਵੀ ਭਾਜਪਾ ਦਾ ਲੀਡਰ ਬਾਦਲ ਦੇ ਨਾਲ ਭਾਵੇਂ ਸਰਕਾਰੀ ਸਮਾਗਮ ਕਰਨ ਤੇ ਭਾਵੇਂ ਧਾਰਮਿਕ ਸਮਾਗਮ ਕਰਨ ਜਾਂ ਸੋਸ਼ਲ ਸਮਾਗਮ ਕਿਸੇ ਨਾਲ ਨਹੀਂ ਉਹਨਾਂ ਨਾਲ ਖੜੇ ਹੋਏ। ਹਾਂਜੀ, ਪਰ ਮੁਕਤਸਰ ਦੇ ਮਾਝੀ ਮੇਲੇ ਦੇ ਉੱਤੇ ਉਹਨਾਂ ਦਾ ਪ੍ਰਧਾਨ ਜਿਹੜਾ ਸੀ ਉਹ ਬਾਦਲ ਦੇ ਸਟੇਜ ਤੇ ਚਲਾ ਗਿਆ ਤਾਂ ਕਿ ਉਹ ਸਮਝੌਤਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਵੀ ਤੋੜ ਕਰ ਰਿਹਾ ਹੈ। ਪਰ ਗੱਲ ਹੈਗੀ ਕਿ ਇਹ ਬਾਦਲ ਦਲ ਹੀ ਬੜਾ ਕਮਜ਼ੋਰ ਹੋਇਆ ਵੇ, ਇਹ ਸਾਰੀ ਗੱਲ ਨੂੰ ਸਮਝਦਾ ਹੋਇਆ ਵੀ ਇਹ ਗੱਲ ਨਹੀਂ ਸਮਝ ਰਹੇ। ਜਿੱਥੋਂ ਤੱਕ ਬਾਦਲ ਦਲ ਦਾ ਧਰਨਾ ਮਾਰਨ ਦਾ ਗੱਲ ਸੀ, ਮੈਂ ਇਹ ਪੁੱਛਣਾ ਚਾਹੁੰਦਾ ਜੇ ਬਾਰਡਰ ਸਿਕਿਉਰਿਟੀ ਫੋਰਸ ਸਮਗਲ ਕਰਦੀ ਵੀ ਹੈ ਜੀ ਤੇ 5 ਮੀਟਰ ਬਾਅਦ ਤੁਹਾਡੀ ਪੁਲਿਸ ਉੱਥੇ ਖੜੀ ਹੈ। ਬਿਲਕੁਲ, ਤੁਹਾਡੀ ਪੁਲਿਸ ਬਾਕੀ ਪੰਜਾਬ ਕਿਵੇਂ ਜਾਣ ਦਿੰਦੀ ਪਈ ਹੈਗੀ? ਹਾਂਜੀ, ਤੁਹਾਡੀ ਇੰਟੈਲੀਜੈਂਸ ਕੀ ਕਰਦੀ ਪਈ ਹੈਗੀ? ਤੁਹਾਡੀ ਇਨਵੈਸਟੀਗੇਸ਼ਨ ਕੀ ਕਰਦੀ ਪਈ ਹੈਗੀ ਜੀ? ਇਹ ਸਿਰਫ ਬਹਾਨੇ ਹੈਗੇ ਕਿਉਂਕਿ ਇਹ ਡਰੱਗ ਮਨੀ ਹੈ ਜਿਸ ਦੇ ਨਾਲ ਇਹਨਾਂ ਨੇ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ। ਬਿਲਕੁਲ, ਇਹ ਅਸੈਂਬਲੀ ਦੀਆਂ ਚੋਣਾਂ, ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੇ ਇੱਕ ਸੀਟ ਦੇ ਉੱਤੇ 20 ਕਰੋੜ 15 ਕਰੋੜ ਰੁਪਏ ਖਰਚ ਕਰ ਰਹੇ ਨੇ, ਔਰ ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 200 ਕਰੋੜ ਰੁਪਏ ਇਹਨਾਂ ਨੇ ਲਾਤਾ। ਉਸ ਤੋਂ ਸ਼ਰਾਬ ਕਬਾਬ ਵਗੈਰਾ ਬਾਕੀ ਸਭ ਅਲੱਗ। ਇਹ ਡਰੱਗ ਮਨੀ ਬਗੈਰ ਥੋੜੀ ਵਰਤਿਆ ਜਾ ਸਕਦਾ ਹੈ। ਇਹ ਡਰੱਗ ਮਨੀ ਜਿਹੜੀ ਹੈ ਇਹ 100% ਇਹ ਗੁਨਾਹਗਾਰ ਹੈਗੇ ਔਰ ਇਹਨਾਂ ਦੇ ਬਗੈਰ ਕੋਈ ਵੀ ਨਹੀਂ ਹੋਰ ਕਰ ਸਕਦਾ। ਇਹ ਜਿਹੜੇ ਗੱਲਾਂ ਹੈਗੀਆਂ ਜੀ ਬਾਰਡਰ ਸਿਕਿਉਰਿਟੀ ਫੋਰਸ ਜੋ ਆਦੀ ਹੈ ਜੀ, ਤੁਹਾਡੀ ਪੁਲਿਸ ਕੀ ਕਰ ਰਹੀ ਹੈ ਬਾਕੀ ਪੰਜਾਬ ਦੇ? ਹਾਂਜੀ, ਕੀ ਕਰ ਰਹੀ ਹੈ? ਕਹਿੰਦੇ ਜੀ ਸੀਲ ਕਰ ਦਿਓ। ਹੁਣ ਕੀ ਸੀਲ ਕਰਨ? ਤਾਰਾਂ ਲੱਗੀਆਂ ਪਈਆਂ, ਕੰਡੀਆਂ ਤਾਰਾਂ ਲੱਗੀਆਂ ਪਈਆਂ 15 ਫੁੱਟ ਉੱਚੀਆਂ, ਹੋਰ ਅਸੀਂ ਕੀ ਸੀਲ ਕਰਨਗੇ? ਟੇਪ ਲਾਣਗੇ, ਸੀਲ ਕਰਨਗੇ ਵਿੱਚੋਂ ਜਾਵੇ ਨਾ ਜੀ। ਹਾਂਜੀ ਜੀ। ਤੇ ਵੀਰ ਜੀ, ਇਸ ਤੋਂ ਪਹਿਲਾਂ ਅਸੀਂ ਕਾਂਗਰਸ ਨੂੰ ਬਲੇਮ ਕਰਦੇ ਸੀ ਕਿਸ ਤਰ੍ਹਾਂ ਉਹਨੇ ਜੂਨ 84 ਦਾ ਘੱਲੂਘਾਰਾ ਕੀਤਾ, ਜਦੋਂ ਨਵੰਬਰ 84 ਸਿੱਖ ਨਸਲਕੁਸ਼ੀ ਕੀਤੀ, ਜੋ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਚੁੱਕ ਕੇ ਉਹਨਾਂ ਫੇਕ ਇਨਕਾਊਂਟਰ ਕੀਤਾ, ਪਰ ਉਹਨੇ ਸਾਲੇ ਕੁਝ ਸਿੱਖ ਕੌਮ ਲਈ ਕੋਈ ਚੰਗਾ ਕੰਮ ਨਹੀਂ ਕੀਤਾ। ਪਰ ਜਿਸ ਤਰ੍ਹਾਂ ਹੁਣ ਬੀਜੇਪੀ ਵੀ ਆਈ ਆ, ਪਾਰਟੀ ਆਈ ਹੈ, ਇਹਨਾਂ ਨੇ ਵੀ ਅੱਜ ਤੱਕ ਕੋਈ ਆਪਣੇ ਸਿੱਖਾਂ ਦੇ ਲਈ ਕੁਝ ਨਹੀਂ ਕੀਤਾ ਹੈਗਾ। ਸੋ ਓਵਰਆਲ ਆਲਸੋ ਦੇ ਆਰ ਸਟੇਟਿੰਗ ਦੈਟ ਕਿ 2022 ਦੇ ਵਿੱਚ ਉਹ ਸਾਰੇ ਭਾਰਤ ਨੂੰ ਹਿੰਦੂ ਬਣਾ ਦੇਣਗੇ। ਐਵਰੀਬਡੀ ਦੇ ਬਿਲੀਵ ਇਨ ਕਨਵਰਸ਼ਨ ਆਫ ਐਵਰੀ ਸਿੰਗਲ ਪਰਸਨ, ਜਿੱਦਾਂ ਮਾਈਨੋਰਿਟੀ ਦਾ। ਹੁਣ ਇਸ ਵੇਲੇ ਸਿੱਖ ਕੌਮ ਨੂੰ ਕੀ ਕਰਨ ਦੀ ਲੋੜ ਹੈ ਤੁਹਾਡੇ ਖਿਆਲ ਦੇ ਨਾਲ? ਦੇਖੋ ਗੱਲ ਹੈਗੀ ਜੀ ਵੀ ਸਭ ਤੋਂ ਵੱਡੀ ਗੱਲ ਹੈਗੀ ਕਿ ਇਹ ਜਿਹੀਆਂ ਧਰਮ ਪਰਿਵਰਤਨ ਦੀਆਂ ਗੱਲਾਂ ਮੁਗਲ ਰਾਜ ਵਿੱਚ ਵੀ ਹੋਈਆਂ ਸਨ। ਹਾਂਜੀ, ਤੇ ਅੱਜ ਉਹਨਾਂ ਦੇ ਮੜੀ ਦੇ ਉੱਤੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਹੈਗਾ ਜੀ। ਇਸ ਤਰ੍ਹਾਂ ਇਹ ਜਿਹੜੀ ਖੇਡ ਰਹੇ ਹੈਗੇ, ਇਹਨਾਂ ਦੀ ਮੜੀ ਤੇ ਦੀਵਾ ਬਾਲਣ ਵਾਲਾ ਕੋਈ ਨਹੀਂ ਹੋਣਾ। ਹਾਂਜੀ, ਠੀਕ ਹੈ, ਇਹਨਾਂ ਨੂੰ ਰਾਜਾ ਸਾਨੂੰ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ। ਪਰ ਫਿਰ ਵੀ ਜਿਹੜੀਆਂ ਇਸ ਪਿਛਲੇ 20 ਸਾਲਾਂ ਦੇ ਵਿੱਚ ਆਪਣੀ ਪਾਰਟੀ ਕਰਕੇ, ਬਾਦਲ ਕਰਕੇ, ਸ਼੍ਰੋਮਣੀ ਕਮੇਟੀ ਦੀ ਨਾਇਕੀ ਕਰਕੇ ਇਹ ਜਿਹੜੀਆਂ ਜਿਸ ਨਾਲ ਪਤਨਪੁਣਾ ਵਧਿਆ ਔਰ ਲੋਕੀ ਡੇਰਾ ਦੇ ਉੱਤੇ ਜਾਣੇ ਸ਼ੁਰੂ ਕੀਤੇ ਨੇ, ਉਸ ਤੋਂ ਬਚਣ ਲਈ
ਇਹ ਸਾਨੂੰ ਠੋਸ ਕਦਮ ਚੁੱਕਣੇ ਪੈਣਗੇ। ਔਰ ਮੈਂ ਸਮਝਦਾ ਵਾਂ ਕਿ ਜਿਹੜੀ ਸਿੰਘ ਸਭਾ ਲਹਿਰ 20ਵੀਂ ਸਦੀ ਦੇ ਸ਼ੁਰੂ ਹੋ ਰਹੀ ਸੀ, ਉਹ ਜੀ ਲਹਿਰ ਜਿਹੜੀ ਹੈਗੀ ਸਾਨੂੰ ਦੁਬਾਰਾ ਸ਼ੁਰੂ ਕਰਨੀ ਚਾਹੀਦੀ, ਜਿਸ ਨਾਲ ਸਮੁੱਚੀ ਕੌਮ ਨੂੰ ਬਾਣੀ ਔਰ ਬਾਣੀ ਨਾਲ ਜੋੜਿਆ ਜਾ ਸਕੇ। ਔਰ ਇਹਦੇ ਲਈ ਮੈਂ ਇਹ ਗੱਲ ਕਹਿ ਸਕਦਾ ਵਾਂ ਕਿ ਸਭ ਤੋਂ ਵੱਧ ਜਿਹੜਾ ਉਦਮ ਹੈ ਉਹ ਕੈਨੇਡਾ ਔਰ ਅਮਰੀਕਾ ਦੀਆਂ ਜਿਹੜੀਆਂ ਸੰਗਤਾਂ ਜਿਹੜੇ ਗੁਰਦੁਆਰੇ ਹਨ ਉਹ ਸ਼ੁਰੂ ਕਰ ਰਹੇ ਹਨ, ਜਿਹਦੇ ਲਈ ਮੈਂ ਖਾਸ ਤੌਰ ਤੇ ਉਹਨਾਂ ਸਾਰਿਆਂ ਦਾ ਧੰਨਵਾਦ। ਜੀ ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਜਿਵੇਂ ਅੱਜ ਭਾਈ ਗੁਰਬਖਸ਼ ਸਿੰਘ ਜੀ ਨੇ ਆਪਣਾ ਮਰਨ ਵਰਤ ਚੋਣ ਦਿਨ ਦੇ ਬਾਅਦ ਬਿਨਾਂ ਕੁਝ ਹਾਸਿਲ ਕੀਤਿਆਂ ਦਿੱਲੀ ਕਮੇਟੀ ਦੇ ਆਖੇ ਲੱਗਦਿਆਂ ਤੋੜ ਦਿੱਤਾ ਹੈ, ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਦੇਖੋ ਗੱਲ ਹੈ ਜੀ ਕਿ ਮੇਰੇ ਕੋਲ ਪਹਿਲਾਂ ਵੀ ਖਬਰ ਸੀ ਤੇ ਹੁਣ ਵੀ ਖਬਰ ਸੀ ਜੀ ਬਈ ਇਹ ਜਿਹੜਾ ਹੈਗਾ ਇਹ ਸਰਕਾਰੀ ਤੌਰ ਤੇ ਵਰਤ ਰੱਖਿਆ ਹੋਇਆ ਵਕਤ ਹੈ। ਹਾਂਜੀ ਬਾਦਲ ਸਾਹਿਬ ਨੇ ਰਖਾਇਆ ਹੈ ਤਾਂ ਕਿ ਜੋ ਬੀਜੇਪੀ ਜਿਹੜੀ ਹੈਗੀ ਅਗਰ ਉਹਨਾਂ ਨੂੰ ਜ਼ਿਆਦਾ ਤੰਗ ਕਰ ਗਈ ਤਾਂ ਉਹ ਇਸ ਰੂਸੇ ਦਾ ਝੰਡਾ ਬਣਾ ਕੇ ਉਹਨੂੰ ਤੋੜਾਂ ਵਰਤਣਗੇ ਜੀ। ਇਸ ਲਈ ਮੈਂ ਉਹਨਾਂ ਨੂੰ ਨਹੀਂ ਸੀ ਮਿਲਣ ਜਾ ਸਕਿਆ ਹਾਂਜੀ, ਪਰ ਫਿਰ ਵੀ ਆਇਆ ਵੀ ਚਲੋ ਮਿਲ ਹੀ ਲਵਾਂ ਜੀ। ਔਰ ਇਹ ਗੱਲ ਮੈਂ ਪਰਸੋਂ ਬਿਆਨ ਵਿੱਚ ਕਹਿਤੀ ਸੀ ਕਿ ਭਾਈ ਗੁਰਬਖਸ਼ ਸਿੰਘ ਨੂੰ ਉਹਨਾਂ ਲੋਕਾਂ ਨੂੰ ਮਿਲਣ ਦਿੱਤਾ ਜਾਏਗਾ ਜਿਹੜੇ ਕਿ ਉਹਨਾਂ ਦੇ ਵਰਤ ਤੋੜਵਾਉਣ ਦੀ ਗੱਲ ਕਰਨਗੇ, ਕਿਉਂਕਿ ਦਿੱਲੀ ਅਸੈਂਬਲੀ ਦੀਆਂ ਚੋਣਾਂ ਹੈਗੀਆਂ, ਬਾਦਲ ਸਾਹਿਬ ਨੂੰ ਹਾਲੇ ਲੜਾਈ ਵਾਰਾ ਨਹੀਂ ਖਾਂਦੇ ਜੀ। ਉਹਨਾਂ ਨੇ ਬੀਜੇਪੀ ਸਰਕਾਰ ਨੇ ਕਹਿਤਾ ਬਾਦਲ ਨੂੰ ਇਹਦਾ ਵਰਤ ਤੋੜਵਾਓ, ਨਹੀਂ ਤੇ ਅਸੀਂ ਫਿਰ ਚੋਣ ਸਮਝੌਤਾ ਨਹੀਂ ਕਰਾਂਗੇ। ਤੇ ਦਿੱਲੀ ਕਮੇਟੀ ਦੇ 3 ਟੁੱਟੇ ਹੋਏ ਮੈਂਬਰ ਉਹਦੇ ਦਾਰ ਵੀ ਸਨ, ਉਹਨਾਂ ਨੂੰ ਭੇਜ ਕੇ ਉੱਥੇ ਜਾ ਕੇ ਉਹਨਾਂ ਨੇ ਉਹਦਾ ਵਰਤ ਤੋੜਵਾ ਦਿੱਤਾ। ਅੱਗੇ ਵੀ ਵਰਤ ਤੋੜਵਾਉਣ ਦੇ ਵਿੱਚ ਭਾਵੇਂ ਉਹਨਾਂ ਦੇ ਪਿੱਛੇ ਜਥੇਦਾਰ ਗੁਰਬਚਨ ਸਿੰਘ ਸਨ, ਪਰ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਜਾ ਕੇ ਉਹਦਾ ਵਰਤ ਕਰਵਾਇਆ ਸੀ ਔਰ ਫਿਰ ਉਹਦੇ ਬਦਲੇ ਉਹਨਾਂ ਨੂੰ ਕਾਰ ਦਿੱਤੀ, ਹੋਰ ਸਹੂਲਤਾਂ ਦਿੱਤੀਆਂ ਸਨ। ਹੁਣ ਪਤਾ ਨਹੀਂ ਉਹਨਾਂ ਨੂੰ ਕੀ ਦਿੱਲੀ ਕਮੇਟੀ ਦੇਗੀ ਕੀ ਨਹੀਂ ਕਰੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਹ ਮੈਂ ਗੱਲ ਕਹਿ ਸਕਦਾ ਕਿ ਜਿਹੜੀ ਮਿੱਤੀ ਸਾਜਿਸ਼ ਦਿਨ ਹੋਇਆ ਜਿਸ ਦੇ ਲਈ ਜੋ ਮਾਰ, ਮੈਂ ਜਦ ਪਰਸੋਂ ਇਹਨਾਂ ਨੂੰ ਮਿਲਣ ਗਿਆ ਸੀ ਮੈਨੂੰ ਮਿਲਣ ਨਹੀਂ ਦਿੱਤਾ ਕਿਉਂਕਿ ਮੈਨੂੰ ਕਿਹਾ ਸੀ ਵੀ ਅਸੀਂ ਅਰਦਾਸ ਨਹੀਂ ਤੋੜ ਸਕਦੇ ਕਿਸੇ ਨੇ ਜਿਹੜੀ ਅਰਦਾਸ ਕੀਤੀ ਹੈ। ਉਹ ਕਹਿਣਗੇ ਉਹਨਾਂ ਦੀ ਜਾਨ ਨੂੰ ਬੜਾ ਖਤਰਾ ਹੈ। ਮੈਂ ਕਿਹਾ ਜੇ ਉਹਨਾਂ ਦੀ ਜਾਨ ਨੂੰ ਖਤਰਾ ਤੇ ਜਥੇਦਾਰ ਕਹਿੰਦੇ ਗੁਰਬਚਨ ਸਿੰਘ ਹੋਰੀ ਆਪ ਜਥੇਦਾਰ ਹੈਗੇ ਸਾਲ ਤੱਕ ਦੇ ਆਪ ਅੱਗੇ ਆਵਾਂ ਅੱਗੇ ਇਹਨਾਂ ਦੀ ਅਰਦਾਸ ਕਰਵਾਈ ਨੇ। ਹੁਣ ਜੇ ਉਹਨਾਂ ਨੂੰ ਜਾਨ ਨੂੰ ਖਤਰਾ ਹੈਗਾ ਤੇ ਉਹਨਾਂ ਦੀ ਜਾਨ ਨਹੀਂ ਲਈ, ਉਹਨਾਂ ਨੂੰ ਕਹਿਣ ਵੀ ਅੱਜ ਤੋਂ ਬਾਅਦ ਮੈਂ ਵਰਤ ਰੱਖਾਂਗਾ, ਤੁਸੀਂ ਆਪਣਾ ਪ੍ਰਸ਼ਾਦ ਚੁੱਕੋ ਘਰ ਜਾਓ, ਤੁਹਾਡੀ ਜਗ੍ਹਾ ਕੁਰਬਾਨੀ ਮੈਂ ਦੇਵਾਂਗਾ। ਕਿਉਂਕਿ ਜਥੇਦਾਰਾਂ ਦਾ ਫਰਜ਼ ਹੈ ਕਿਸੇ ਦੀ ਅਰਦਾਸ ਦੀ ਪੂਰਤੀ ਕਰਨ ਲਈ ਉਹ ਆਪਣਾ ਵਰਤ ਰੱਖਣਾ ਪਵੇ, ਜਾਨ ਦੀ ਹੁੱਤੀ ਦੇਣੀ ਪਵੇ, ਦੇਣ ਪਰ ਉਹ ਕਰਨ। ਪਰ ਮੈਂ ਇਹ ਗੱਲ ਕਹਿ ਸਕਣਾ ਚਾਹੁੰਦਾ ਵਾਂ ਕਿ ਦੁਨੀਆ ਦੇ ਕਿਸੇ ਤਖਤੇ ਤੇ ਵੀ ਕਿਸੇ ਕਾਨੂੰਨ ਅਧੀਨ ਨਾ ਹਿੰਦੁਸਤਾਨ ਦੀ ਕੰਸਟੀਟਿਊਸ਼ਨ ਨਾ ਡੈਮੋਕ੍ਰੇਸੀ ਕਿਸੇ ਡਿਕਟੇਟਰਸ਼ਿਪ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਇਹ ਨਹੀਂ ਹੋ ਸਕਦਾ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਅੰਦਰ ਰੱਖਿਆ ਜਾਵੇ। ਬਿਲਕੁਲ ਜਿਸ ਕਾਨੂੰਨ ਦੀ ਇਹ ਗੱਲ ਕਰਦੇ ਨੇ ਉਹ ਕਾਨੂੰਨ ਹੈਗਾ ਸੀ ਸੁਪਰੀਮ ਕੋਰਟ ਦਾ ਆਰਡਰ ਹੈਗਾ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੀ ਉਹਨਾਂ ਦੇ ਡਿਸੀਜਨ ਡਿਲੇ ਹੋਣ ਕਰਕੇ ਉਹਨਾਂ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਤਬਦੀਲ ਕੀਤਾ। ਉਹਦੇ ਲਈ ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਦੀ ਰਿਲੀਜ਼ ਜਿਹੜੀ ਹੈ ਉਹ ਸਾਡੇ ਬਗੈਰ ਨਹੀਂ ਕੀਤੀ ਜਾ ਸਕਦੀ। ਸਾਰੇ ਬੇਈਮਾਨ ਸਰਕਾਰਾਂ ਹੈਗੀਆਂ, ਬੇਈਮਾਨ ਸਾਡੀ ਪਾਰਟੀ ਹੈ ਬਾਦਲ ਦਾ, ਇਹਨਾਂ ਨੇ ਉਹਦੇ ਨਾਲ ਉਹਦਾ ਸਹਾਰਾ ਲਾ ਕੇ ਕਹਿ ਦਿੰਦੇ ਜੀ ਅਸੀਂ ਛੱਡ ਨਹੀਂ ਸਕਦੇ। ਇਹ ਗੱਲ ਬਾਦਲ ਸਾਹਿਬ ਅੱਜ ਕਹਿ ਰਹੇ ਨੇ, ਅੱਜ ਤੋਂ 2 ਸਾਲ ਪਹਿਲੇ ਕਿਉਂ ਨਹੀਂ ਕਹੀ ਜੀ, 3 ਸਾਲ ਪਹਿਲੇ ਕਿਉਂ ਨਹੀਂ ਕਹੀ ਜੀ? ਕਈ ਤੇ ਸਜ਼ਾਵਾਂ ਜਿਹੜੀਆਂ 10-10 ਸਾਲ ਹੋ ਗਏ ਪੂਰੀਆਂ ਕਰ ਬੈਠੇ ਨੇ। ਇਸ ਲਈ ਇਹ ਜਿਹੜੇ ਹੈਗੇ ਇਹ ਉਹੀ ਕੰਮ ਕਰਨਗੇ ਜਿਹਦੇ ਨਾਲ ਭਾਜਪਾ ਜਿਹੜੀ ਹੈਗੀ ਉਹ ਖੁਸ਼ ਹੋਵੇ, ਉਹਦਾ ਏਜੰਡਾ ਲਾਗੂ ਹੋਵੇ, ਉਹੀ ਕਰਦੇ ਇਹਨਾਂ ਨੂੰ ਸਿੱਖਾ ਨਾਲ। ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ, ਇਹ ਜਿਹੜੇ ਵਿਚਾਰੇ ਜਿਨ੍ਹਾਂ ਨੇ ਗਏ ਨੇ ਕਿਉਂ ਗਏ ਨੇ? ਜਿਹੜਾ ਤੁਸੀਂ ਧਰਮ ਯੁੱਧ ਮੋਰਚਾ ਲਾਇਆ ਸੀ, ਜੇ ਤੁਸੀਂ ਧਰਮ ਯੁੱਧ ਮੋਰਚਾ ਨਾ ਲਾਇਆ ਹੁੰਦਾ, ਤੁਸੀਂ ਇਹਨਾਂ ਨੂੰ ਉਕਸਾਇਆ ਨਾ ਹੁੰਦਾ, ਇਹਨਾਂ ਨੇ ਕਿਉਂ ਜੇਲ੍ਹ ਜਾਣਾ ਸੀ ਜੀ? ਬਿਲਕੁਲ ਜੀ। ਅਸਲ ਦੋਸ਼ੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਚੁੰਡਲੀ ਹੈ ਜੀ। ਇਸ ਲਈ ਇਹ ਜਿਹੜਾ ਹੈਗਾ ਕਿਉਂਕਿ ਸਮਾਂ ਤੁਹਾਡੇ ਕੋਲ ਨਹੀਂ ਹੈ, ਮੈਂ ਵਿਸਥਾਰ ਤੇ ਨਹੀਂ ਕਰ ਸਕਦਾ। ਕਦੇ ਇਸ ਬਾਰੇ 10-12 ਮਿੰਟ ਪੂਰਾ ਰੱਖੋਗੇ ਫਿਰ ਮੈਂ ਗੱਲ ਤੁਹਾਡਾ ਜੀ ਜ਼ਰੂਰ ਵੀਰ ਜੀ, ਕਿਉਂਕਿ ਅੱਜ ਦਾ ਸਮਾਂ ਘੱਟ ਹੈ, ਪਰ ਨੈਕਸਟ ਟਾਈਮ ਅਸੀਂ ਹੋਪਫੁਲੀ ਇਸ ਵਿਸ਼ੇ ਦੇ ਉੱਪਰ ਤੁਹਾਨੂੰ ਮੁੱਖ ਗੱਲਬਾਤ ਕਰਾਂਗੇ। ਪਰ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣ। ਥੈਂਕ ਯੂ ਸੋ ਮਚ ਕਿ ਤੁਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਭਾਰਤ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। व्यूअर्स वक्त हो गया एक छोटे